ਅੱਛਾ ਭਾਜੀ ਪਿੰਡ ਤੁਹਾਡਾ ਹੈਗਾ ਏ ਸਿੱਧਮ ਸਿੱਧਵਾਂ ਜੀ ਸਿੱਧਵਾਂ ਹਾਂਜੀ ਤੇ ਇਹਦੇ ਨਾਲ ਪਿੰਡ ਕਿਹੜੇ ਨੇ ਹੋਰ ਤੇ ਕੱਚੇ ਸੀ ਅੱਛਾ ਇਹ ਪੱਕੇ ਸੀ ਇਹ ਪੱਕੇ ਸੀ ਉਹ ਕੱਚੇ ਸੀ। ਉਹ ਚੌਰੀ ਵਧਾਵਾ ਸਿੰਘ ਦੀ ਪਰਪੋਤਰੀ ਹੈ ਨਾ ਹਾਂਜੀ ਹਾਂਜੀ ਤੇ ਸਾਡੀ ਵੀ ਉਹ ਪਰਪੋਤਰੀ ਹੈ। ਸਾਡਾ ਤੇ ਨੰਬਰਦਾਰ ਸੀ ਇੱਥੇ ਸਾਡਾ ਜਨਾਬੇ ਅਲੀ ਨਾਵਾ ਸੀ 50 ਪਿੰਡਾਂ ਦੇ ਵਿੱਚ ਚੌਰੀ ਵਧਾਵਾ ਸਿੰਘ ਨੰਬਰਦਾਰ। ਹਾਂਜੀ ਹਾਂਜੀ ਵਾਹ ਹਾਂਜੀ ਜੀ ਵਾਹ ਵਸੇਬ ਕਿਵੇਂ ਦਾ ਪਿੰਡ ਦਾ ਕਿਵੇਂ ਦਾ ਰਹਿਣ ਸਹਿਣ ਲੜਦੇ ਹੁੰਦੇ ਕਿ ਨਹੀਂ ਸਿੱਖਾਂ ਨਾਲ ਮੁਸਲਮਾਨ ਜਾਂ ਨਹੀਂ 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 ਤੰਗ ਤੇ ਨਹੀਂ ਨਾ 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 ਭੈਣਾ ਭਰਾਵਾ ਤਰ ਜੇ ਤਾਂ ਜਵਾਈ ਮਿਲ ਪੈਂਦਾ ਸੀ ਨਾ ਜਵਾਈ ਤੇ ਬੀਵੀ ਉਹਦੀ ਤੁਰਦੇ ਹਾਂ ਆਪ ਘੋੜੀ ਉਹਨੂੰ ਦੇ ਦਿੰਦਾ ਸੀ ਤੇ ਆਪ ਤੁਰਦਾ ਤੁਰ ਜਾਂਦਾ ਹੁੰਦਾ। ਨੰਬਰਦਾਰ ਯਾਰ ਏਡਾ ਬੰਦਾ ਚੰਗਾ ਸੀ ਤੇ ਉਹ ਬੰਦਿਆਂ ਦੇ ਨੰਬਰਦਾਰ ਨਹੀਂ ਉਹਨੇ ਕਿਹਾ ਨਹੀਂ ਨਹੀਂ ਮੈਨੂੰ ਕੰਮ ਹੈ ਤੁਸੀਂ ਜਾਓ ਘੋੜੀ ਲੈ ਜਾਓ। ਸਾਡੀ ਦਾਦੀ ਦੱਸਦੀ ਸੀ ਹਾਂ ਕਿ ਮਤਲਬ ਅਸੀਂ ਕੋਈ ਵੀ ਕੰਮ ਸੀ ਨਾ ਮਤਲਬ ਉਹ ਨਹੀਂ ਕਰਨਾ। ਜੇ ਕਿਸੇ ਦੀ ਵਿਆਹ ਸ਼ਾਦੀ ਬਾਦਸ਼ਾਹ ਬੰਦਾ ਸੀ ਜੀ ਬਾਦਸ਼ਾਹ ਬੰਦਾ। ਵਿਆਹ ਸ਼ਾਦੀ ਉਹਨੂੰ ਰਾਤ ਨੂੰ ਘਰ ਸੱਦਣਾ ਉਹਨੂੰ ਆਖਣਾ ਗੱਲ ਕਰ ਤੈਨੂੰ ਕੀ ਚਾਹੀਦਾ। अस्सलाम वालेकुम सत श्री अकाल जी मैं ਤੁਹਾਡਾ ਵੀਰ ਮੁਹੰਮਦ ਤਨਵੀਰ ਨਾਜ਼ਰੀਨ ਇੱਕ ਨਵੇਂ ਵਲੌਗ ਦੇ ਨਾਲ ਤੁਹਾਡੀ ਖਿਦਮਤ ਚ ਹਾਜ਼ਰ ਹਾਂ। ਜਿਹੜਾ ਮੇਰੇ ਪਿੱਛੇ ਪਿੰਡ ਨਜ਼ਰ ਆ ਰਿਹਾ ਤੁਹਾਨੂੰ ਇਹਦਾ ਨਾਮ ਹੈ ਸਿੱਧਵਾਂ। ਇਹ ਪਿੰਡ ਦੇ ਨਾਲ ਹੈ ਕਠਿਆਲਾ ਤੇ ਬਦਾਦਪੁਰ। ਇਹ ਪਿੰਡ 47 ਤੋਂ ਪਹਿਲਾਂ ਵੰਡ ਤੋਂ ਪਹਿਲਾਂ ਜਿਹੜਾ ਹੈ ਸਿੱਖ ਸਰਦਾਰਾਂ ਦਾ ਪਿੰਡ ਸੀ ਸਾਰਾ। ਕੁਝ ਕਮੀ ਲੋਕ ਸਨ ਤੇਲੀ ਮੋਚੀ ਜਲਾਏ ਵਗੈਰਾ ਤੇ ਇਥੋਂ ਇਸ ਪਿੰਡ ਦਾ ਨੰਬਰਦਾਰ ਸੀ ਜਿਹੜਾ ਉਹਦਾ ਨਾਮ ਸੀ ਵਧਾਵਾ ਸਿੰਘ ਢਿੱਲੂ ਤੇ ਵਧਾਵਾ ਸਿੰਘ ਢਿੱਲੂ ਦੀ ਪੜਪੋਤੀ ਜਸਵੀਰ ਕੌਰ ਨੇ ਸਾਡੇ ਕੋਲ ਰਿਕੁਐਸਟ ਕੀਤੀ 2-3 ਦਿਨ ਪਹਿਲਾਂ ਕਿ ਸਾਡਾ ਪਿੰਡ ਵੇਖਣ ਨੂੰ ਬੜਾ ਦਿਲ ਕਰਦਾ ਸਾਡਾ ਘਰ ਭਾਓ ਪਿੰਡ ਭਾਓ। ਜਸਵੀਰ ਕੌਰ ਤੁਹਾਡੇ ਪੜਦਾਦਾ ਦੇ ਪਿੰਡ ਵਧਾਵਾ ਸਿੰਘ ਨੰਬਰਦਾਰ ਦੇ ਪਿੰਡ ਇਹ ਸਾਰਾ ਪਿੰਡ ਜ਼ਿਆਦਾਤਰ ਢਿੱਲੂਆਂ ਦਾ ਪਿੰਡ ਸੀ ਢਿੱਲੂ ਸਿੱਖਾਂ ਦਾ। ਤੇ ਆਓ ਚੱਲਨੇ ਪਿੰਡ ਦੇ ਅੰਦਰ ਚੱਲ ਕੇ ਬਲੌਗ ਅੱਜ ਸਟਾਰਟ ਕਰਨੇ। ਲੋ ਜੀ ਮੈਂ ਆ ਗਿਆ ਪਿੰਡ ਦੇ ਵਿੱਚ ਉਸੇ ਮਹੱਲੇ 'ਚ ਆ ਗਿਆ ਜਿੱਥੇ ਵਧਾਵਾ ਸਿੰਘ ਨੰਬਰਦਾਰ ਰਹਿੰਦਾ ਸੀ। ਇਹ ਸਾਹਮਣੇ ਉਹਨਾਂ ਦਾ ਘਰ ਹਜੇ ਉਂਝ ਹੀ ਖਲੋਤਾ ਹੋਇਆ ਤੇ ਪਿੰਡ ਦੇ ਬੰਦੇ ਵੀ ਇੱਥੇ ਬੈਠੇ ਹੋਏ ਨੇ। ਉਹਨਾਂ ਨਾਲ ਗੱਲਬਾਤ ਕਰਨੀ ਆ ਤੇ ਨਾਲੇ ਸਾਰਾ ਤੁਹਾਨੂੰ ਪਿੰਡ ਵਿਖਾਣੇ ਨਾਲੇ ਨਾਲ ਪ੍ਰੋਪਰ ਗੱਲਾਂ ਕਰਨੀਆਂ। अस्सलाम वालेकुम जी। ਉਹੀ ਭਾਈ ਕੀ ਹਾਲ ਬਾਬੂ ਨਾਂ ਕੀ ਭਾਜੀ ਆਪਣਾ? ਮੈਂ ਨਾ ਰਾਣਾ ਸਜਾਦ ਰਾਣਾ ਸਜਾਦ ਜੀ। ਤੁਹਾਡੇ ਵਾਲ ਸਾਹਿਬ ਦਾ ਕੀ ਨਾਂ? ਰਾਣਾ ਮੁਹੰਮਦ ਇਕਬਾਲ। ਰਾਣਾ ਮੁਹੰਮਦ ਇਕਬਾਲ। ਅੱਛਾ ਤੁਸੀਂ ਆਪਣੀ ਜ਼ਬਾਨੀ ਦੱਸੋ ਭਲਾ ਘਰ ਕਿਹਦਾ ਪਤਾ ਤੁਹਾਨੂੰ? ਹਾਂਜੀ 47 ਤੋਂ ਪਹਿਲਾਂ ਬਿਲਕੁਲ ਪਤਾ। ਕਿਹਦਾ ਸੀ? ਇਹ ਵਧਾਵਾ ਸਿੰਘ ਨੰਬਰਦਾਰ ਦਾ ਵਧਾਵਾ ਸਿੰਘ ਨੰਬਰ ਮੈਂ ਜ਼ਾਤ ਪਤਾ ਕੀ ਸੀ? ਆਪਣਾ ਸਿੱਖ ਸੀ। ਨਹੀਂ 12 ਮਰਬੇ ਪੈਲੀ ਸੀ ਉਹਨਾਂ ਦੀ ਹਾਂਜੀ ਹਾਂਜੀ ਤੇ ਉਹ ਢਿੱਲੂ ਜ਼ਾਤ ਸੀ ਉਹਨਾਂ ਦੀ। ਪਤਾ ਇਹ ਨਹੀਂ ਮੈਨੂੰ ਪਤਾ ਸਾਡੇ ਵੱਡਿਆਂ ਇਹ ਦੱਸਿਆ ਹੈ 12 ਮਰਬੇ ਪੈਲੀ ਹੈ ਬਾਬੇ ਵਧਾਵਾ ਸਿੰਘ ਦੀ ਤੇ ਬਹੁਤ ਬੰਦਾ ਚੰਗਾ ਸੀ। ਅੱਛਾ ਤੁਸੀਂ ਨਾਂ ਕੀ ਦੱਸਿਆ ਆਪਣਾ? ਮੇਰਾ ਰਾਣਾ ਸਜਾਦ ਨਾ। ਰਾਣਾ ਸਜਾਦ ਜੀ ਜੀ ਹਾਂ ਸਜਾਦ ਭਾਈ ਸਾਨੂੰ ਨਾ ਚੜ੍ਹਦੇ ਪੰਜਾਬੋਂ ਯਾਨੀ ਇੰਡੀਆ ਵਿੱਚੋਂ ਜਿਹੜੇ ਇੱਥੋਂ ਉਜੜ ਕੇ ਗਏ ਨਾ ਤੁਹਾਡੇ ਪਿੰਡ ਦੇ ਵਧਾਵਾ ਸਿੰਘ ਜੀ ਜੀ ਉਹਦੀ ਪੜਪੋਤੀ ਹੈ ਜਸਵੀਰ ਕੌਰ। ਬਿਲਕੁਲ ਉਹ 3-4 ਦਿਨਾਂ ਤੋਂ ਮੈਨੂੰ ਨਾ ਕਾਲਾਂ ਕਰਦੀ ਸੀ ਤੇ ਮੇਰੇ ਨਾਲ ਮੈਸੇਜ ਤੇ ਵੀ ਗੱਲ ਹੋਈ WhatsApp ਸਾਡੀ ਵੀਡੀਓ ਵੇਖਦੇ ਨੇ ਜਦੋਂ ਵੀਡੀਓ ਹੀ ਰਿਕਾਰਡ ਕਰਨੇ ਜ਼ਾਹਰੀ ਬਾਤ ਹੈ ਜਿੱਥੇ ਪੰਜਾਬੀ ਸਮਝਣ ਵਾਲੇ ਦੇਸ਼ ਪ੍ਰਦੇਸ਼ ਜਿੱਥੇ ਵੀ ਰਹਿੰਦੇ ਨੇ ਸਾਨੂੰ ਸਾਡਾ ਰਾਬਤਾ ਕਰਦੇ ਨਾ ਤੇ ਇਹ ਕਹਿ ਰਹੇ ਸੀ ਕਿ ਸਾਨੂੰ ਪਿੰਡ ਸਾਡਾ ਬਹਾਦਰ ਵੀਡੀਓ ਰਿਕਾਰਡ ਕਰਦਾ ਕਿਉਂਕਿ ਅਸੀਂ ਵਲੌਗ ਪਿੰਡ ਦਾ ਬਣਾਉਂਦੇ ਵੇਖੋ ਜੀ ਵੇਖੋ ਉਹਦੇ ਵਾਸਤੇ ਤੁਹਾਡੇ ਕੋਲ ਆਏ ਸੀ। ਠੀਕ ਹੈ ਬਿਆਦਾਰ ਕੋਈ ਗੱਲ ਤੇ ਆਜੋ ਥੋੜਾ ਗੁੱਠੀਏ ਫਿਰ ਨਾਲ ਸਾਨੂੰ ਪਿੰਡ ਥੋੜਾ ਕੋ ਨਾਲ ਸਾਹਸ ਬਾਰੇ ਦੱਸੋ ਥੋੜਾ। ਆ ਜਾਓ ਜੀ। ਅੱਛਾ ਤੁਹਾਡੇ ਵੱਡੇ ਕਿੱਥੋਂ ਆਏ ਸੀ ਭਾਜੀ? ਇਹ ਜ਼ਿਲ੍ਹਾ ਹੁਸ਼ਿਆਰਪੁਰ ਚੋਂ। ਜ਼ਿਲ੍ਹਾ ਹੁਸ਼ਿਆਰਪੁਰ। ਹਾਂਜੀ ਅੱਛਾ ਜੀ ਚੱਲੇ ਅਸੀਂ ਅੰਦਰ ਹਾਂਜੀ ਤੁਹਾਨੂੰ ਅੰਦਰੋਂ ਸਾਰਾ ਮਾਹਨੇ ਆ ਤੇ ਬਾਹਰੋਂ ਆਇਆ ਲੋਕੇਸ਼ਨ ਤੁਹਾਨੂੰ ਬਾਹਰੋਂ ਆ ਬਾਰੀਆਂ ਦਰਵਾਜ਼ੇ ਉਹ ਹੀ ਜੇ। ਹਾਂ ਪਲਸਤਰ ਨਹੀਂ ਹੋਏ। ਅੱਛਾ ਨਾ ਜਸਵੀਰ ਕੌਰ ਜਿਹੜੀ ਇਹ ਸਾਨੂੰ ਦੱਸਦੇ ਪਏ ਸੀ ਕਿ ਜਦੋਂ ਵੰਡ ਹੋਈ ਜਦੋਂ ਸੁੱਜੜ ਕੇ ਅਜਾੜੇ ਪਏ ਨੇ ਉਦੋਂ ਕਿਤੇ ਨਾ ਮਕਾਨ ਬਣਾਏ ਸਾਂ ਜੇ ਤੇ ਪਲਸਤਰ ਨਹੀਂ ਹੋਏ ਤੇ ਉਂਝ ਦੇ ਉਂਝ ਹੀ ਖਲੋਤੇ ਨੇ। ਹਾਂਜੀ ਹਾਂਜੀ ਉਹਨਾਂ ਨੇ ਛੜਿਆ ਉਂਝ ਦੇ ਉਂਝ ਨੇ ਉਂਝ ਦੇ ਨਾ ਪਲਸਤਰ ਕੀਤਾ ਨਾ ਕੋਈ ਸ਼ੈ ਨਹੀਂ ਹਰ ਸ਼ੈ ਹੋਈ।
ਲਓ ਜੀ ਜਸਵੀਰ ਕੌਰ ਸਾਹਿਬਾ ਵੇਖ ਲਓ ਤੁਹਾਡੇ ਦਾਦੇ ਦੇ ਹੱਥਾਂ ਦੇ ਰੋਸ਼ਨਦਾਨ ਵੀ ਹੋਈ ਰੋਸ਼ਨਦਾਨ ਵੀ ਉਹ ਖਿੜਕੀਆਂ ਉਹ ਸਾਰਾ ਕੁਝ ਜਿੱਦਾਂ ਉਂਝ ਸੇਮ ਉਂਝ ਹੀ ਖਲੋਤਾ ਹੈ ਤੁਹਾਡੇ ਪਰਦਾਦਾ ਜੀ ਵਧਾਵਾ ਸਿੰਘ ਦੀ ਬੈਠਕ ਜਿੱਥੇ ਬਹਿ ਕੇ ਫੈਸਲਾ ਕਰਦੇ ਹਨ ਤੇ ਪਿੰਡ ਦੇ ਜਿੰਨੇ ਵੀ ਚੌਧਰੀ ਸਨ ਹਾਂਜੀ ਜਿੰਨੇ ਵੀ ਵਡੇਰੇ ਸਨ ਇੱਥੇ ਆਣ ਕੇ ਬਹਿੰਦੇ ਤੇ ਇੱਥੇ ਫੈਸਲੇ ਹੁੰਦੇ ਹਾਂਜੀ ਚਲੋ ਚੱਲਦੇ ਅੰਦਰ ਤੇ ਹੁਣ ਤੁਹਾਨੂੰ ਅੰਦਰੋਂ ਤੁਹਾਡਾ 5 ਮਿੰਟ 2 ਮਿੰਟ ਚਲੋ ਅੰਦਰ ਆ ਬੈਠਕ ਵੇਂਦੇ ਹੁੰਦੇ ਚ ਆਜੋ ਭਾਜਨ ਅੱਛਾ ਨਹੀਂ ਪਹਿਲੀ ਭਾਈ ਕਿੱਦਾਂ ਸੀ ਭਲਾ ਆ ਪਹਿਲੀ ਸਾਰਾ ਰਕਬਾ ਹੀ ਇਹਦਾ ਸੀ ਅੱਛਾ ਥੋੜਾ ਕੋਈ ਬਾਤ ਹਾਂਜੀ ਨਹੀਂ 12 ਮਰਬੇ ਰਕਬਾ ਇਹਦਾ ਸੀ ਇਹ ਕੋਈ ਸਾਨੂੰ ਲਾਟ ਹੋਇਆ ਇਥੋਂ ਅੱਛਾ ਅੱਛਾ ਹਾਂਜੀ ਲਓ ਜੀ ਅਸੀਂ ਅੰਦਰ ਆ ਗਏ ਇਹ ਛੱਤ ਬਦਲੀ ਭਾਈ ਜੀ ਛੱਤ ਦੀ ਚੇਂਜ ਛੱਤ ਬਦਲੀ ਬਾਲਿਆਂ ਦੀ ਤੇ ਗੈਲੀ ਦੀ ਸੀ ਅੱਛਾ ਅੱਛਾ ਪਹਿਲੇ ਕੀ ਸੀ ਆਪਣਾ ਗੈਲੀਆਂ ਲੱਕੜ ਦੀਆਂ ਹਾਂ, ਹਾਂ। ਤੇ ਬਾਲੇ ਤੇ ਬਿਆਰ ਉੱਤੇ ਦਿਆਰ ਦੀਆਂ ਸਨ ਬਿਆਰ ਦੀਆਂ ਹਾਂਜੀ ਲਓ ਜੀ ਰੋਸ਼ਨਦਾਨ ਵੀ ਉਂਝ ਹੀ ਤੇ ਸਾਰਾ ਕੁਝ ਬਾਰੀਆਂ ਵੀ ਉਹ ਜੇ ਹਰ ਸ਼ੈ ਹੋਈ ਹਾਂਜੀ ਪੂਰੇ ਕਮਰੇ 'ਚ ਲੱਗੇ ਹਾਂਜੀ ਦਰਵਾਜ਼ੇ ਬਾਰੀਆਂ ਹਰ ਸ਼ੈ ਬਾਕੀ ਉਹ ਆ ਗਿੱਠੀ ਜੇ ਹੂੰ ਆ ਗਿੱਠੀ ਬਣਾਈ ਸੀ ਅੱਛਾ ਅੱਛਾ ਹਾਂਜੀ ਸਹੀ ਚਲਿਏ ਅੰਦਰ ਭੇਜਣਾ ਚਲੋ ਭਾਈ ਸਜਾਦ ਆਜੋ ਚਲੋ ਜੀ ਆਜੋ ਚਲੋ ਕਿੱਧਰ ਹੀ ਕੌਣ ਕਰ ਦੇ ਅੰਦਰ ਨੇ ਅੱਛਾ ਆ ਵੀ ਉਹਨਾਂ ਦਾ ਜੀ ਇਹ ਫਿਰ ਛੱਤ ਡਿੱਗ ਪਈ ਫਿਰ ਅਸੀਂ ਬਣਾਇਆ ਇਹ ਅੰਦਰ ਵਾਲੀ ਸਾਈਡ ਹੈ ਬਾਕੀ ਇਹ ਮਕਾਨ ਇੱਥੇ ਭਾ ਕਿਵੇਂ ਦੇ ਥੋੜਾ ਨਕਸ਼ਾ ਦੱਸ ਸਕਦੇ ਹੋ? ਇੱਥੇ ਹੈ ਸੀ ਕੁਝ ਸ਼ਾਇਦ ਕੋ ਨਹੀਂ ਨਹੀਂ ਇਹ ਢਾਈ ਹੋਏ ਚਾਚਾ ਹਲੋ ਆ ਵੀ ਉਹਨਾਂ ਦੇ ਜੀ ਅੱਛਾ ਅੱਛਾ ਇਹ ਮਕਾਨ ਉਹਨਾਂ ਦੇ ਸੀ ਤੇ ਕੱਚੇ ਸੀ ਅੱਛਾ ਇਹ ਪੱਕੇ ਸੀ ਇਹ ਪੱਕੇ ਸੀ ਉਹ ਕੱਚੇ ਸੀ ਪੂਰਾ ਹੋਣਾ ਇਹ ਕੀ ਸੀ ਭਾ ਇਹ ਆਪਣਾ ਬਹਿਣ ਉੱਠਣ ਸੀ ਉਹਦਾ ਇੱਥੇ ਦਰਵਾਜ਼ਾ ਸੀ ਅੱਛਾ ਅੱਛਾ ਇਹ ਸਾਨੂੰ ਵੱਡੇ ਦੱਸਦੇ ਸੀ ਹਾਂ 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 ਉੱਥੋਂ ਦਰਵਾਜ਼ਾ ਮਾਰਦੇ ਤੇ ਆਪਣਾ ਸਾਊਂਡ ਬੈਨ ਵਧੀਆ ਇੱਥੇ ਅੱਛਾ ਅੱਛਾ ਆਦੇ ਬਰਾਬਰ ਕੰਧ ਸੀ ਆਦੇ ਬਰਾਬਰ ਹਾਂ 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 ਇਹ ਵੇਖੋ ਜੀ ਇੱਥੇ ਵੀ ਭਾਈ ਸਜਾਦ ਜਿਵੇਂ ਦੱਸਦਾ ਪਿਆ ਕਿ ਇੱਥੇ ਕੁਛ ਆਇਆ ਸੀ ਦੀਵਾਰਾਂ ਉਂਝ ਨੇ ਹੁਣ ਪਤਾ ਨਹੀਂ ਕੀ ਸੀ ਤੇ ਕਿਚਨ ਸੀ ਕੋਈ ਖਾਣ ਪਕਾਣ ਵਾਲਾ ਜਾਂ ਨਹੀਂ ਇਹ ਬਹਿਣ ਉੱਠਣ ਸੀ ਅਸੀਂ ਬਣਾਇਆ ਅੱਛਾ ਨਹੀਂ ਦੀਵਾਰਾਂ ਦੇ ਪਹਿਲੀ ਦਿਖਣ ਡਈ ਆ ਜਿਹੜੀ ਦੀਵਾਰ ਇਹ ਦੁਆਰ ਪਹਿਲੀ ਸੀ ਹਾਂ ਆ ਅਸੀਂ ਬਣਾਈ ਹੈ ਇਹ ਵੀ ਪਹਿਲੀ ਸੀ ਅਸੀਂ ਟਾਹ ਛੱਡੀ ਆ ਦੇ ਬਰਾਬਰ ਅੱਛਾ ਅੱਛਾ ਸੇਮ ਐਂਜੀ ਸੀ ਸੇਮ ਉਹਦੇ ਬਰਾਬਰ ਸੀ ਮਤਲਬ ਹੈ ਸੀ ਹਾਂਜੀ ਆਹ ਦਰਵਾਜ਼ਾ ਸੀ ਆਹ ਦਰਵਾਜ਼ਾ ਕੋਨੀ ਸੀ ਹਾਂ 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 ਦਰਵਾਜ਼ਾ ਮੇਨ ਆ ਸੀ ਇੱਥੇ ਦਰਵਾਜ਼ਾ ਵਿੱਚ ਲੱਗਾ ਹੁੰਦਾ ਵਿੱਚ ਦਰਵਾਜ਼ਾ ਲੱਗਾ ਸੀ ਮੈਂ ਬੰਦ ਕੀਤਾ ਹਾਂਜੀ, ਹਾਂਜੀ। ਇੱਥੋਂ ਸੌਂਦਾ ਪੈਂਦਾ ਇੱਥੇ ਉੱਪਰ ਬੈਠ ਕੇ ਬਹਿ ਜਾਂਦਾ ਅੱਛਾ 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 ਸਹੀ ਸਹੀ ਉਹ ਮਕਾਨ ਇਹਨਾਂ ਦੇ ਹੁੰਦੇ ਹਨ ਕੱਚੇ ਆ ਮੈਂ ਦੱਸਿਆ ਉਹ ਬਾਅਦ ਚ ਸਾਹ ਅੱਛਾ ਭਾਈ ਇਹ ਤੇ ਭਾਈ ਸਜਾਦ ਇਹ ਤੇ ਹੋ ਗਈ ਤੁਹਾਡਾ ਨਾਂ ਕੀ ਭਾਈ ਨਾ ਨਾ ਤੁਸੀਂ ਮਸੀਹ ਹੋ ਹਾਂਜੀ ਇੱਥੋਂ ਦੇ ਵਸਨੀਕ ਤੁਸੀਂ ਅੱਛਾ ਅੱਛਾ ਚਲੋ ਤੁਸੀਂ ਵੀ ਕੋ ਆਪਣੇ ਵੱਡਿਆਂ ਕੋਲ ਗੱਲਾਂ ਸੁਣੀਆਂ ਜਿਹੜੀ ਥੋੜੀ ਦੱਸਿਆ ਜੀ ਜੰਮ ਤੇ ਸਾਰੇ ਇੱਥੋਂ ਦੇ ਆ ਨਾ ਸਾਨੂੰ ਹਾਂਜੀ। ਪਤਾ ਲੱਗਣ ਡਿਆ ਥੋੜੀ ਵੀ ਦੱਸਿਆ ਇਹ ਤੇ ਹੋ ਗਈ ਪੱਕੀ ਹੋਈ ਜਿਹਦੀ ਖਲੋਤੀ ਹੋਈ ਹਾਂਜੀ ਇਹਨਾਂ ਦੇ ਘਰ ਜਿਹੜਾ ਇਹ ਮੈਨੂੰ ਬਕਾਇਦਾ ਸੀ ਨਕਸ਼ਾ ਕਿਵੇਂ ਦਾ ਹੁੰਦਾ ਤੁਸੀਂ ਵੇਖਿਆ ਹੋਇਆ ਜਾਂ ਤੁਹਾਨੂੰ ਮਤਲਬ ਕੱਚੇ ਮਕਾਨ ਸਨ ਇਹਨਾਂ ਹਾਂ 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 ਦੇ। ਤੇ ਉਹਨਾਂ ਨੂੰ ਬੂਹੇ ਸਨ ਅੱਛਾ ਅੱਛਾ ਇੰਜ ਜਿਵੇਂ ਆ ਲੱਗੇ ਜਿਵੇਂ ਹੁਣ ਉਹਨਾਂ ਨੂੰ ਬੂਹੇ ਨਹੀਂ ਇਸੇ ਤਰ੍ਹਾਂ ਉਹ ਬੂਹੇ ਸਨ ਤਾਂ ਕਿਤੇ ਫਿਰ ਨਵੇਂ ਕੱਚੇ ਮਕਾਨ ਸਨ ਤੇ ਬੈਠਕਾ ਜਿਹੜੀ ਇਹ ਪੱਕੀ ਸੀ ਮਕਾਨ ਇੱਥੇ ਸਨ ਹਾਂਜੀ। ਤੇ ਜਗ੍ਹਾ ਕਿੰਨੀ ਸੀ ਭਲਾ ਉਦੋਂ ਜਗ੍ਹਾ ਇਹ ਸਾਰੀ ਉਹਦੀ ਸੀ ਅੱਜ ਨਹੀਂ ਆ ਉਹਦੇ ਬਰਾਬਰ ਆਜੋ 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 ਇਹ ਇੱਥੋਂ ਲੱਗ ਕੇ ਤੇ ਤੋਰ ਬੂਹੇ ਸਿੱਧਾ ਉਹ ਸਾਡੀ ਪੈਲੀ ਨਹੀਂ ਹਾਂਜੀ ਹਾਂਜੀ ਉੱਥੋਂ ਸਿੱਧਾ ਅੱਛਾ ਅੱਛਾ ਨਹੀਂ ਬਾਅਦ ਜਿੱਥੇ ਮਕਾਨ ਸਨ ਚਲੋ ਤੁਹਾਡੇ ਕੋਲ ਮਤਲਬ ਸ਼ਾਇਦ ਤੁਸੀਂ ਵੀ ਆਪਣੀ ਹੋਚ ਵੇਖਿਆ ਹੁਣ ਥੋੜੇ ਹਾਂਜੀ। ਜਗ੍ਹਾ ਕਿੰਨੀ ਕੁ ਸੀ ਬਹੁਤ ਵੱਡਾ ਹੀ ਘਰ ਇਹ ਚਾਚੇ ਨੂੰ ਜਾਂ ਪਤਾ। ਇੰਨਾ ਕੁ ਸੀ ਹਾਂ ਜਗ੍ਹਾ ਇਹ ਜਗ੍ਹਾ ਜਿਹੜੀ ਉਹਨਾਂ ਇੱਥੋਂ ਰੱਖ ਕੇ ਹਾਂ ਹਾਂ ਇਹ ਜਿਹੜੇ ਹੁਣ ਸਿੱਧੇ ਸਾਨੇ ਮਕਾਨ ਤੇ ਇਹ ਮਤਲਬ ਜਿਹੜਾ ਇਹਨਾਂ ਖਾਣ ਪਕਾਉਣ ਵਾਲੀ ਜਗ੍ਹਾ ਬਣਾਈ ਹੋਈ ਸਾਰੀ ਇੱਥੇ ਖਾਣ ਪਕਾਣ ਵਾਲੀ ਸੀ ਜਿਹਨੇ ਜਗ੍ਹਾ ਹੋਣੀ ਹੋਈ ਆ ਜਗ੍ਹਾ ਮੈਂ ਸ਼ਾਇਦ ਉਹ ਘਰ ਨਹੀਂ ਬੜੇ ਬੜੇ ਵੱਡੇ ਹੁੰਦੇ ਜਗ੍ਹਾ ਹੋਈ ਜਗ੍ਹਾ ਜਗ੍ਹਾ ਉਹ ਨਹੀਂ ਆ ਜਗ੍ਹਾ ਜਿਹੜੀ ਸਾਰੀ ਸਹੀ ਸਹੀ ਭਾਵੇਂ ਪਿੰਡ ਦਾ ਨੰਬਰ ਤਾਂ ਇਕੱਲਾ ਹੀ ਹੁੰਦਾ ਸੀ ਹੋਰ ਵੀ ਸੀ ਇਕੱਲਾ ਹੀ ਜੀ ਇਕੱਲਾ ਵਧਾਵਾ ਸਿੰਘ ਹੀ ਸੀ ਸਾਨ ਬੰਦਾ ਸੀ ਹਾਂ ਹਾਂ ਉਹਨਾਂ ਦਾ ਮਤਲਬ ਇਹ ਅੱਛਾ ਨਾ? ਸਾਡੇ ਇੱਕ ਇਹ ਵਧਾਵਾ ਸਿੰਘ ਜਿਹੜਾ ਇਹਨੇ ਕੋਈ ਇੱਕ ਆਪਣਾ ਜਿਹੜਾ ਇਹਦਾ ਆਥੜੀ ਸੀ ਨਾ ਜਾਂ ਕਲੋ ਜਾਂ ਨਾਲ ਜਿਹਨੂੰ ਰੱਖ ਲਈ ਕੀ ਤੁਸੀਂ ਉਹਨੂੰ ਹਾਂ ਹਾਂ ਵਜ਼ੀਰ ਨਹੀਂ ਜਿਹਨੂੰ ਨਾਂ ਰੱਖਿਆ ਹੁੰਦਾ ਪੈਲੀ ਪੁਲੀ ਤੇ ਆਹੋ ਇਹਦਾ ਦਾਦਾ ਸੀ ਨਹੀਂ ਇਹਦਾ ਦਾਦਾ ਵੀ ਸੀ ਹਾਂਜੀ। ਇੱਕ ਹੈਗਾ ਸੀ ਉਹ ਤੇਲੀ ਦਾ ਨਾਮ ਹੈ ਰਮਜ਼ਾਨ ਤੇਲੀ ਹਾਂਜੀ ਉਹ ਵੀ ਸੀ ਤੇਲੀ ਜਾਂ- ਸੁਣੋ ਨਾ ਹਾਂਜੀ। ਜਾਨੇ ਤੇਲੀ ਨੂੰ ਇਹਨੇ ਕੋਈ ਖੂਹ ਦੇ ਵਿੱਚ ਆਪਣੀ ਪੈਲੀ ਵੀ ਦਿੱਤੀ ਸੀ ਉਹਨੇ ਆਪਣਾ ਪੁੱਤਰ ਬਣਾਇਆ ਸੀ ਉਹਨੂੰ ਹੈ ਮੁਸਲਮਾਨ ਸੀ ਜਾਨਾ ਤੇਲੀ ਹਾਂਜੀ ਇਹ ਸਿੱਖ ਸੀ ਉਹਨੂੰ ਨੇ ਪੁੱਤਰ ਬਣਾਇਆ ਸੀ ਫਿਰ ਉਹਨੇ ਪਹਿਲਾ ਵਿਆਹ ਕੀਤਾ ਬੱਚੇ ਨਹੀਂ ਹੋਏ ਫਿਰ ਦੂਸਰਾ ਵਿਆਹ ਕੀਤਾ ਅਜੇ ਨਾਲ ਤੁਰੀ ਉਹਦਾ ਨੰਬਰ ਲੈਣਾ ਜੀ ਹਾਂਜੀ ਹਾਂਜੀ ਲੱਭ ਜਾ ਤੇ ਉਸ ਤੋਂ ਬਾਅਦ ਫਿਰ ਉਹਨੇ ਤੀਸਰਾ ਵਿਆਹ ਕੀਤਾ ਸੀ ਤੇ ਬਾਅਦ ਚ ਚਲੇ ਗਏ ਹੁਣ ਚਾਚਾ ਇਹ- ਹੈਦਰੀ ਕੇ? ਉਹਦੀ ਕੋਈ ਔਲਾਦ ਹੋਈ ਦੁਬਾਰਾ ਤੀਸਰੇ ਵਿਆਹ ਚ ਪਾ ਹੈਦਰੀ ਬਸ ਯਾਰ ਹਾਂਜੀ ਉਹ ਚ ਔਲਾਦ ਹੋਈ 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 ਉਹ ਜੋ ਸਿਰਫ ਹੈਦਰ ਉਹ ਨਾ ਇਹ ਬਾਬੇ ਵਧਾਵਾ ਸਿੰਘ ਨੇ ਉਹਦਾ ਵਿਆਹ ਹਾਂਜੀ ਆ ਦਰਵਾਜ਼ੇ ਹੋਈ ਜੀ ਹਾਂ ਹਾਂ ਜੀ ਗੱਲ ਕਰ ਥੋੜੀ ਲੋ ਬੀਬੀ ਜਸਵੀਤ ਕੌਰ ਸਾਹਿਬਾ
ਇਹ ਤੁਹਾਡੇ ਪੜਦਾਦੇ ਦੇ ਹੱਥਾਂ ਦਾ ਦਰਵਾਜ਼ਾ ਵੀ ਹੋਈ ਹੈ ਪਾਸ ਯਾਦ ਦੱਸਦਾ ਪਿਆ ਜਿਹੜਾ ਰਹਿਸ਼ ਨੇ ਬਿਲਕੁਲ ਇਹਨਾਂ ਜੀ। ਕੀਤੀ ਹੋਈ ਕਹਿੰਦੇ ਅਸੀਂ ਕੋਈ ਸ਼ੈ ਨਹੀਂ ਛੜੀ ਆ ਸਵਾਦ ਛੱਤ ਤੋਂ। ਸੇਮ ਅਜੇ ਵੀ ਇੰਜ ਖਲੋਤੀ ਹੋਈ ਹੈ ਇੱਥੋਂ ਸਦਾ ਡੇਰਾ ਸੀ। ਅੱਛਾ ਅੱਛਾ ਇੱਥੋਂ ਤੱਕ ਸੀ ਹਾਂਜੀ ਅੱਛਾ ਅੱਛਾ ਆਹ ਪੈਲੀਆਂ ਉਹਦੀਆਂ ਸੀ, ਇਹ ਸਾਨੂੰ ਪੈ ਗਈਆਂ। ਅੱਛਾ ਅੱਛਾ ਨਹੀਂ ਭਾ ਹੁਣ ਤੁਹਾਡੇ ਕੋਲ ਪੈਲੀ ਕਿੰਨੀ ਸਾਡੇ ਕੋਲ ਇੱਥੇ ਹੈ ਪੈਲੀ ਕੋਈ 27 28 ਕਿੱਲੇ। ਅੱਛਾ ਅੱਛਾ ਨਹੀਂ ਤੇ 10 12 ਮਰਬੇ ਹਨ 6 ਮਰਬੇ ਆਹੋ ਉਹ ਫਿਰ ਜਿਵੇਂ ਜਿਵੇਂ ਲੋਕਾਂ ਨੂੰ ਆਈ ਹੈ ਨਾ, ਇਹ ਪੱਟੀ ਸੀ ਇੱਥੋਂ ਦੇ ਮਾਲਕ ਜਿੰਨੇ ਅਸੀਂ ਸਾਡੇ 12 14 ਘਰ ਸੀ। ਅੱਛਾ ਅੱਛਾ ਇਹ 12 14 ਘਰਾਂ ਨੂੰ ਇਹ ਮਰਬਾ ਕਿਹਦੀ 15 ਕਿੱਲੇ ਕਿਹਦੀ 20 ਕਿੱਲੇ ਕਿਹਦੀ 10 ਕਿੱਲੇ ਚਾਚਾ ਇੰਜੀ ਹੈ ਨਾ, ਉਧਰੋਂ ਆਈ ਉਂਝ ਹੀ ਮਿਲੀ ਜਿਵੇਂ ਜਿਵੇਂ ਸਾਨੂੰ ਉਧਰੋਂ ਆਈ ਹੈ ਨਾ ਸਾਡੇ ਵੱਡਿਆਂ ਨੂੰ ਉਵੇਂ ਤਾ ਹੋਈ। ਅੱਛਾ ਅੱਛਾ ਜਿਹੜੇ ਤੁਹਾਡੇ 27 ਪੈਲੀਆਂ ਨੇ ਹਾਂਜੀ ਇਹ ਤੁਹਾਨੂੰ ਪਤਾ ਵੀ ਵਧਾਵਾ ਸਿੰਘ ਕੀ ਪੈਲੀਆਂ ਚ ਪਈ ਹਾਂਜੀ ਬਿਲਕੁਲ ਉਹਦੀ। ਅੱਛਾ 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 ਹਾਂਜੀ ਚਲੋ ਥੋੜਾ ਉਹਨੂੰ ਪੈਲੀਆਂ ਸ਼ੋਅ ਕਰਾਈਏ ਆ ਜਾਓ। ਥੋੜਾ ਵਿਜ਼ਿਟ ਕਰਾ ਦੇਣਾ ਆ ਜਾਓ ਅੱਜ ਤੋਂ ਆ ਰਕਬਾ ਆ ਰਕਬਾ ਸਾਰਾ ਉਹਦਾ ਸ਼ੋਅ ਹੁੰਦਾ। ਇਹ ਉਹ ਟਿਬਲ ਤੱਕ ਹਾਂਜੀ ਉਹ ਜਵਾਰ ਤੱਕ ਜਵਾਰ ਸਿੱਧਾ ਮਕਈ ਸਿੱਧਾ ਲੋ ਜੋ ਮਕਈ ਤੱਕ ਜਿਹੜਾ ਸਾਰੇ ਤੁਹਾਡੇ ਦਾ ਪੜਦਾਦਾ ਜੀ ਦਾ ਰਕਬਾ ਸਾਰਾ ਜ਼ਮੀਨ ਜਿਹੜੀ ਹੈ ਘਰ ਤੋਂ ਸਾਹਮਣੇ ਨਿਕਲਦੇ ਜਿੰਨੀ ਵੀ ਸਾਰੀ ਹੈ ਤੇ ਤੁਹਾਡੇ ਦਾ 10 12 ਰੁਪਏ ਸਨ ਤੇ ਲੇਕਿਨ ਭਾਜੀ ਯਾਰਾਂ ਨੂੰ ਜਿਹਨੇ ਜ਼ਾਹਰੀ ਬਾਤ ਹੈ ਉਧਰੋਂ ਆਏ ਨੇ ਤੇ ਇਹਨਾਂ ਨੂੰ ਜਿੰਨੀ ਉਧਰੋਂ ਹੈ ਸੀ ਉਨੀ ਲਾਟ ਹੋਣੀ ਸੀ। ਉਹ ਨਹੀਂ ਲਾਟ ਹੋਈ, ਇਹਨਾਂ ਕੋਲ 27 28 ਪਹਿਲੀਆਂ ਜਿਹੜੀਆਂ ਨੇ ਉਹ ਵੀ ਤੁਹਾਡੀਆਂ ਹੀ ਨੇ ਉਹੀ ਲਾਟ ਹੋਈਆਂ। ਉਹ ਹੀ ਲਾਟ ਹੋਈ। ਆ ਪਿੰਡ ਦੇ ਮੋਢੇ ਨਹੀਂ ਆਈ ਜਿਹੜੀ। ਹਾਂ ਪਿੰਡ ਦੇ ਮੁੱਢ ਨਹੀਂ ਆਈਆਂ ਹਾਂਜੀ ਪਾਸ ਯਾਦ ਹਾਂਜੀ ਆ ਜਿਹੜਾ ਬੋਰਡ ਬੋਏ ਤੱਕ ਖਲੋਤਾ ਆਹੋ ਇਹ ਭਲਾ ਪੁਰਾਣਾ ਹੈ ਕਿ ਬਾਅਦ ਚ? ਇਹ ਜੀ ਬਾਅਦ ਚ ਲੱਗਾ। ਅੱਛਾ ਬਾਅਦ ਚ ਹਾਂਜੀ ਸਮੈਕ ਨੂੰ ਪੁੱਛਦਾ ਪਿਆ ਕਿ ਪੁਰਾਣਾ ਨਹੀਂ ਨਹੀਂ ਟੁੱਟ ਗਿਆ ਹੋਇਆ। ਨਹੀਂ 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 ਬਾਅਦ ਚ ਲੱਗਾ ਚਾਚਾ ਇੰਜੀ ਹੈ ਨਾ, ਇਹ ਬਾਅਦ ਚ ਬੋਰ ਲੱਗਾ। ਆ ਜਾਓ ਇੱਕ ਮਸੀਹ ਜਿਹੜਾ ਸਾਡੇ ਨਾਲ ਹੈ ਰੈਸ਼ੀ ਹਾਂ ਆਪਾਂ ਪਿੱਛੇ ਆ ਰਹੇ ਉਹਦੇ ਨਾਲ ਹੋਰ ਮਸੀਹ ਦੀ ਗੱਲ ਕਰਨੀ। ਚਲੋ ਆ ਵੀ ਪੈਲੀਆਂ ਉਹਦੀਆਂ ਸੀ ਸਾਰੀਆਂ, ਆ ਜਿੰਨਾ ਰਕਬਾ ਸਾਰਾ ਉਹਦਾ ਸੀ। ਹਾਂ 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 ਅੱਛਾ ਭਾਜੀ ਪਿੰਡ ਤੁਹਾਡਾ ਹੈਗਾ ਏ ਸਿੱਧਮ ਸਿੱਧਵਾਂ ਜੀ ਸਿੱਧਵਾਂ ਹਾਂਜੀ। ਤੇ ਇਹਦੇ ਨਾਲ ਪਿੰਡ ਕਿਹੜੇ ਨੇ ਹੋਰ? ਇਹ ਬਦਾਪੁਰ ਵਿਰਕਾਂ ਦਾ ਉਹ ਕਿੰਗਲ ਵਾਲੀ ਦੇ ਵਿੱਚੋਂ ਇਹ ਪਿੰਡ ਟੀਚਾ। ਅੱਛਾ ਅੱਛਾ ਕਿੰਗਰਲ ਦੇ ਲਾਗੇ ਪਹੁੰਚ ਪਏ ਆ। ਹਾਂਜੀ ਅੱਛਾ ਅੱਛਾ ਉਹਦੇ ਵਿੱਚੋਂ ਇਹ ਪਿੰਡ ਕੀ ਦਿੱਤਾ, ਇਹ ਧੀ ਨੂੰ ਮਿਲਿਆ। ਅੱਛਾ ਇਹ ਨਹੀਂ ਹੈ ਚਾਚਾ, ਇਹ ਧੀ ਦਾ ਪਿੰਡ ਹੈ। ਹੂੰ ਹਾਂਜੀ ਇਹ 12 ਮਰਬੇ ਨੂੰ ਬਾਬਾ ਵਧਾਵਾ ਸਿੰਘ ਨੂੰ ਮਿਲਿਆ, ਨਾਲ ਖਟਿਆਲਾ ਵੀ। ਨਾ ਖਟਿਆਲਾ। ਅੱਛਾ ਅੱਛਾ ਸਹੀ ਹੋ ਗਿਆ। ਅੱਛਾ ਭਾ ਇੱਥੇ ਹੁਣ ਬਰਾਦਰੀ ਕਿਹੜੀ ਕਿਹੜੀ ਬੈਠੀ? ਇੱਥੇ ਦੀ ਬਰਾਦਰੀ ਮਸੀਹ ਬਰਾਦਰੀ ਜੇ। ਉਹ ਤਾਂ ਪਹਿਲਾਂ ਵਸਨੀਕ ਹੋ ਗਏ ਨਾ। ਹਾਂਜੀ ਤੇ ਕਮੋ ਬਰਾਦਰੀ ਜੇ ਤੇ ਰਾਜਪੂਤ ਬਰਾਦਰੀ। ਹਾਂ ਹਾਂ ਹਾਂਜੀ ਆ ਸ਼ੇਖਾਂ ਦਾ ਇੱਕ ਘਰ ਹੈ ਜਿਹੜਾ ਉਹ ਜਿਹੜੇ ਮਤਲਬ ਦੋ ਘਰ ਨੇ ਜਿਹੜੇ ਪੁਰਾਣੇ ਇੱਥੋਂ ਦੇ ਹੁਣ ਤੇ ਇੱਕ ਟੁਰ ਗਿਆ ਤੇ ਇੱਕ ਇੱਥੇ ਹੈ ਤੇਲੀਆਂ ਦਾ ਘਰ ਕੋਇਆ ਤੇਲੀਆਂ ਦਾ ਨਹੀਂ ਤੇਲੀ ਤੁਰ ਗਏ। ਤੇਲੀ ਤੁਰ ਜਲਾਇਆਂ ਦੇ ਜਲਾਇਆ ਜਲਾ ਹੈ ਮੋਚੀ ਵੀ ਆ ਨੇ। ਨਹੀਂ, ਮੋਚੀ ਕੋਈ ਨਹੀਂ, ਮੋਚੀ ਉਦੋਂ ਵੀ ਕੋਈ ਨਹੀਂ। ਇਹ ਸਾਰੀ ਪੈਲੀ ਜਿੱਥੇ ਲੰਘਦੇ ਪਏ ਆ ਇਹ ਸਾਰੀ ਉਹਨਾਂ ਦੀ ਇਹ ਸਾਰੀ ਇਹਦੀ ਸੀ ਬਿਲਕੁਲ ਸਿੰਘ ਦੀ ਹੈ। ਵਧਾਵਾ ਸਿੰਘ ਦੀ। ਅੱਛਾ ਅੱਛਾ ਆਹ ਤੁਸੀਂ ਦੱਸਦੇ ਪਏ ਕੋਈ 10 12 ਰੁਪਏ ਤੇ ਬਹੁਤ ਲੱਖ ਬਣਦਾ। ਹਾਂਜੀ ਹਾਂਜੀ ਉਹਨਾਂ ਦੇ ਹਿਸਾਬ ਸੀ ਵੀ ਸਾਡੇ ਵਡੇਰੇ ਦੱਸਦੇ ਨੇ ਮਤਲਬ ਉਹਨਾਂ ਦੀ ਘੋੜੀ ਦੇ ਉੱਤੇ ਕਾਠੀ ਜਿਹੜੀ ਪਈ ਰਹਿੰਦੀ ਸੀ। ਅੱਛਾ ਰੋਟੀ ਉਹਨਾਂ ਘਰ ਦੀ ਨਹੀਂ ਖਾਣੀ। ਅੱਛਾ ਜੀ। ਹਾਂਜੀ ਹੂੰ ਸਿਰਫ ਉਹਨਾਂ ਦੁੱਧ ਸ਼ੁੱਧ ਪੀ ਲਿਆ, ਚਾਹ ਪੀ ਲਈ, ਹਾਂ ਹਾਂ ਬਸ ਇਹ ਜਿਹੜੀ ਇਹ ਮਤਲਬ ਉਹਨਾਂ ਘਰ ਦਾ ਖਾਣਾ ਖਾਣਾ ਹੈ। ਅੱਛਾ ਰੋਟੀ ਉਹਨਾਂ ਦੀ ਬਾਹਰ ਹੀ ਹੁੰਦੀ ਸੀ ਤੇ ਘੋੜੀ ਦੇ ਉੱਤੇ ਆਉਂਦਿਆਂ ਨੂੰ ਸੁਨੇਹਾ ਆਇਆ ਹੋਣਾ ਕਿਸੇ ਦਾ ਹੂੰ ਤੇ ਲਈ ਫਲਾਣੀ ਜਗ੍ਹਾ ਤੇ ਫੈਸਲਾ ਉੱਥੇ ਜਾਣਾ ਅੱਛਾ ਅੱਛਾ ਤੇ ਉਹਨਾਂ ਉਸੇ ਵੇਲੇ ਬਸ ਦੁੱਧ ਸ਼ੁੱਧ ਪੀ ਲਿਆ ਹਾਂ ਹਾਂ ਤੇ ਉਸੇ ਵੇਲੇ ਘੋੜੀ ਤੇ ਬੈਠੇ ਨੇ ਹੂੰ ਤੇ ਫਿਰ ਉਤਲ ਨੂੰ ਤੁਰ ਜਾਣਾ। ਉਤਲੋਂ ਫੇਰ ਆਏ ਨੇ, ਰਾਤ ਵੀ ਦਿਲ ਕਰੇ ਤੇ ਘਰ ਰਹੇ ਨੇ, ਨਹੀਂ ਤੇ ਅੱਲਾ ਪੇਲੀ ਹੋ। ਅੱਛਾ ਇਹਦਾ ਮਤਲਬ ਆਪਣੇ ਪਿੰਡ ਤੋਂ ਇਲਾਵਾ ਪਿੰਡ ਦੇ ਫੈਸਲੇ ਕਰਦੇ ਆ। ਹਾਂਜੀ ਹਾਂਜੀ ਕਰਦੇ ਚਾਰ ਸਵੇਰੇ ਫੈਸਲਾ ਕਰਦੇ। ਅੱਛਾ ਫੈਸਲੇ ਇਹਨਾਂ 12 14 ਪਿੰਡਾਂ ਦੇ ਵਿੱਚ ਉਹਦੇ ਹੀ ਹੁੰਦੇ ਆ। ਨਵਾਬ ਹੁੰਦਾ ਸੀ ਯਾਰ ਵਧਾਵਾ ਆਮ ਲੈ ਅੱਛਾ ਭਾ ਚਲੋ ਤੁਹਾਡੇ ਇਹਦੀਆਂ ਨਾ ਸੁਣਿਆ ਹੈ ਵੀ ਸਾਡੇ ਵੱਡੇ ਦੱਸਦੇ ਸੀ ਇਹਦੀ ਕੋਈ ਆਪਣਾ ਘੋੜੀ ਖੁੱਲ ਗਈ। ਅੱਛਾ ਮੰਡੀ ਗਿਆ ਮਰੀਜ਼ ਕੇ ਅਰ ਤੇ ਉਥੋਂ ਚੋਰ ਪਿਆ ਕੋਈ ਤੇ ਉਹ ਲੈ ਗਿਆ ਘੋੜੀ ਇੱਧਰ ਚਾਚਾ ਕਿਹੜੀ ਸਾਈਡ ਤੇ ਆ ਮੀਆਂ ਵਾਲੀ ਬੜੀ ਦੂਰ। ਹਾਂ ਹਾਂ ਉਹਨੇ ਆਖਿਆ ਵੀ ਸਾਈਂ ਨੇ ਦੱਸਿਆ ਨਹੀਂ ਕਿਸੇ ਨੂੰ, ਘੋੜੀਆਂ ਤੋਂ ਉਹਨਾਂ ਦੀਆਂ ਦਾਚੀਆਂ 5 ਦਿਨਾਂ ਬਾਅਦ ਘਰ ਲੈ ਆਂਦੀਆਂ ਵਾਹ ਆ ਵੇਲੀਆਂ। ਲੋ ਜੀ ਪਹੁੰਚ ਗਏ ਸੀ ਤੁਹਾਡੇ ਡੇਰੇ ਤੇ ਹਵੇਲੀ 'ਚ ਜਿੱਥੇ ਮੱਝਾਂ ਵਗੈਰਾ ਰੱਖੀਆਂ ਸਨ, ਡੰਗਰ ਮਾਲ ਸੀ। ਇਹ ਉਹੀ ਜਗ੍ਹਾ ਉਂਝੀ ਪਈ ਹੈ ਤੇ ਉਂਝੀ ਬਾਅਦ ਪਈ ਘਟ ਗਏ ਨੇ। ਬਾਕੀ ਟਾਟੂ ਛੜੀਆਂ ਕੱਚੇ ਸਨ ਕੋਲੋਂ ਕੱਚੇ ਸਨ ਭਾ? ਕੱਚੀਆਂ ਕੱਚੀਆਂ ਕਿਉਂ ਭਾ? ਹਾਂਜੀ ਕੱਚੀਆਂ। ਉਦੋਂ ਜ਼ਾਰੀ ਬਾਤ ਕੱਚੇ ਹਨ। ਹਾਂਜੀ ਆ ਖੂਜ ਹੈ, ਆ ਮੇਰਾ ਪੀਟਰ ਹੈ, ਖੂਬ ਕਿੱਥੇ ਹੁੰਦਾ ਸੀ ਭਾ? ਆ ਵੇ ਆ ਡੱਲ ਹੈ। ਅੱਛਾ ਅੱਛਾ ਇਹ ਜਿਹੜੀ ਜਗ੍ਹਾ ਹੈ ਨਾ ਇਹ ਹਾਂ ਹਾਂ ਇਹ ਇੰਨਾ ਜਿਹੜਾ ਕਿ ਹੈ ਅੱਛਾ ਅੱਛਾ ਇਹ ਹੁਣ ਬੱਚਾ ਬਣਾਇਆ। ਇੱਥੇ ਖੂਹ ਹੁੰਦਾ ਸੀ ਹਾਂਜੀ। ਡੱਲ ਵਾਲਾ ਖੂਹ ਸੀ ਡੱਲ ਵਾਲਾ। ਚੱਲਦੀ ਸੀ ਜਿਹੜੀ। ਸਾਡੀ ਜਿਹੜੀ ਜਗ੍ਹਾ ਡੂੰਗੀ ਇਹ ਖੂਦ ਦੀ ਅੱਛਾ 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 ਕਿਉਂਕਿ ਅਸਾਂ ਵੀ ਚਲਾਇਆ ਹੈ। ਕੱਢਦੇ ਨੇ ਉਹਦੇ ਪਾਣੀ। ਹਾਂਜੀ ਤੁਸੀਂ ਵੀ ਚੱਲਦਾ ਵੇਖਿਆ ਖੁਦ? ਹਾਂਜੀ ਅੱਛਾ ਖੂਦ ਚੱਲਦਾ ਵੇਖਿਆ। ਫਿਰ ਇਹ ਵੀ ਅਸੀਂ ਇੱਥੋਂ ਪਾਣੀ ਪੀਂਦੇ ਰਹੇ। ਇੱਥੇ ਪਿੱਪਲ ਹੁੰਦਾ ਸੀ ਬੜਾ ਵੱਡਾ।
ਪਿੱਪਲ ਹੁੰਦਾ ਸੀ ਵੀ ਇਹ ਤਕਰੀਬਨ ਉਹ ਜਿਹੜੇ ਡਾਹਣ ਸਨ ਨਾ ਉਹਦੇ ਮੋਢੇ ਤੇ ਕਿਰੇ ਰਹਿ ਗਿਆ, ਡਾਹਣ ਜਿਹੜੇ ਹਨ ਉਹ ਇਸ ਹਿਸਾਬ ਦੇ ਹਨ। ਇਹਦਾ ਬੜਾ ਪੀਪਲ ਇਹ ਭਾਖੂ ਦੇ ਉੱਤੇ ਸੀ ਕਿਤੇ। ਹਾਂਜੀ, ਖੂਹ ਦੇ ਨਾਲ ਸੀ ਉਹ ਸਾਈਡ side ਤੇ। ਤੇ। ਹਾਂਜੀ, ਇਸ ਤਰ੍ਹਾਂ ਖਾਲੀ ਸੀ ਲੰਘਦੀ ਤੇ ਖਾਲੀ ਦੇ ਉੱਤੇ ਉਹ ਪਿੱਪਲ ਸੀ। ਅੱਛਾ ਇਹ ਇੱਥੇ ਜਿਹੜਾ ਖੂਹ ਚੱਲਦਾ ਇਹ ਖੂਹ ਸੀ ਚੱਲਦਾ। ਇਹ ਪਾਕਿਸਤਾਨ ਬਣਨ ਤੋਂ ਬਾਅਦ ਕਿੰਨੀ ਕੁ ਦੇਰ ਚੱਲਦਾ ਰਿਹਾ? ਤਕਰੀਬਨ ਇਹ ਤਕਰੀਬਨ ਵਾਹਵਾ ਸਾਲ ਚੱਲਿਆ, ਬਾਅਦ 10-15 ਸਾਲ ਚੱਲਿਆ ਹੋਣਾ। ਜਿਆਦਾ ਇਦੋਂ ਚੱਲ ਗਿਆ। ਕਿਉਂ ਭਾ? ਹਾਂਜੀ, ਇਹ ਇਹਦੀ 3 ਜ਼ਿਆਦਾ ਕਨਾਲਾਂ 7 ਮਰਲੇ ਖੂਹ ਸੀ ਨਾ, ਅੱਛਾ ਇਹਦੇ ਵਿੱਚੋਂ ਕਨਾਲ ਇੱਧਰ ਰਲ ਗਈ ਪੈਲੀ ਵੱਲ, ਅਸੀਂ ਰੂ ਲਈ ਸਮਝ ਆਈਏ। ਬਾਕੀ ਆ ਜਗ੍ਹਾ ਜਿਹੜੀ ਬਾਕੀ ਉਹਦੀ ਪਈ ਵਿਗਾ ਥਾਂ ਦਾ ਸੀ ਤਾਂ ਖੂਹ ਵੇਲੀਆਂ, ਆਹ ਸਾਰੀਆਂ ਜਿਹੜੇ ਨੇ ਬਾਅਦ ਚ ਵਗ ਗਈਆਂ। 1 ਵਿਗਾ ਸੀ ਵੇਲੀਆਂ, ਪੂਰਾ ਵਿਗੇ ਦੇ ਵਿੱਚ ਵੇਲੀ ਸੀ। ਇਹ ਆ ਜਿੰਨਾ ਰਕਬਾ ਹੈ ਨਾ ਸਾਰਾ ਉਹਦਾ, 12 ਮਰਬੇ ਰਕਬਾ ਸਿਧਮਾ ਦਾ, 12 ਮਰਬੇ ਹੀ ਉਹਦਾ। ਸਾਡੀ ਦਾਦੀ ਦੱਸਦੀ ਸੀ ਹਾਂ ਕਿ ਮਤਲਬ ਅਸੀਂ ਕੋਈ ਵੀ ਕੰਮ ਸੀ ਨਾ, ਮਤਲਬ ਉਹ ਨਹੀਂ ਕਰਨਾ। ਜੇ ਕਿਸੇ ਦੀ ਵਿਆਹ ਸ਼ਾਦੀ ਬਾਦਸ਼ਾਹ ਬੰਦਾ ਸੀ ਜੀ, ਬਾਦਸ਼ਾਹ ਬੰਦਾ। ਵਾਹ ਵਿਆਹ ਸ਼ਾਦੀ ਉਹਨੂੰ ਰਾਤ ਨੂੰ ਘਰ ਸੱਦਣਾ, ਉਹਨੂੰ ਆਖਣਾ ਗੱਲ ਕਰ ਤੈਨੂੰ ਕੀ ਚਾਹੀਦਾ। ਅੱਛਾ ਜੀ, ਆਹ ਹੁਣ ਚੱਲੇ ਆ ਪਿੰਡ ਨੂੰ। ਹਾਂਜੀ ਤੇ ਪਿੰਡ ਦਾ ਤੇ ਖੂਹ ਦਾ ਤੁਹਾਡੇ ਦਾ ਇੰਨਾ ਫਾਸਲਾ। ਹਾਂਜੀ। ਸਾਹਮਣੇ ਪਿੰਡ ਹੈ, ਬਿਲਕੁਲ ਨਜ਼ਦੀਕ ਜੀ ਪਿੰਡ ਹੈ। ਆਹ ਸਾਹਮਣੇ ਹੁਣ ਧੁੰਦ ਨਜ਼ਰ ਨਹੀਂ ਆ ਰਿਹਾ, ਸਾਹਮਣੇ ਪਿੰਡ ਹੈ। ਆ 6 ਪੈਲੀਆਂ ਪਾਉਂਦੇ ਸਰ। ਲੋ ਜੀ, ਆ ਮਸਜਿਦ 47 ਤੋਂ ਪਹਿਲਾਂ ਜਿਹੜੇ ਬਾਬਾ ਵਧਾਵਾ ਸਿੰਘ ਨੇ ਆਪਣੇ ਹੱਥਾਂ ਨਾਲ ਬਣਵਾਈ ਸੀ, ਆਪਣੇ ਪੈਸੇ ਉਹਨੇ ਦਿੱਤੇ ਹਨ, ਜਗ੍ਹਾ ਵੀ ਉਹਨੇ ਦਿੱਤੀ ਸੀ। ਉਦੋਂ ਤੇ ਕੱਚੀ ਸੀ, ਹੁਣ ਪੱਕੀ ਬਣਾਈ ਬਾਤ। ਪੱਕੀ। ਲੋ ਜੀ, ਇੱਕ ਹੀ ਪਿੰਡ ਵਿੱਚ ਦੱਸ ਦਿਓ ਮਸਜਿਦ ਸੀ ਤੇ ਗੁਰਦੁਆਰਾ ਇਹਨਾਂ ਨੂੰ ਨਹੀਂ ਪਤਾ ਹੈਗਾ ਵੀ ਹੈ ਸੀ ਜਾਂ ਨਹੀਂ। ਮੰਦਰੋਂ ਬਹਾਨਾ ਜੀ ਤੁਹਾਨੂੰ ਮਸਜਿਦ। ਮਾਸ਼ਾਅੱਲਾ ਬਹੁਤ ਜ਼ਿਆਦਾ ਖੂਬਸੂਰਤ ਬਣਾਈ ਹੋਈ ਮਸਜਿਦ, ਅੱਲਾ ਦਾ ਘਰ ਜੀ। ਅਸੀਂ ਘਰਾਂ ਦੇ ਬੜੇ ਪੈਸੇ ਲਾਉਂਦੇ ਆ, ਇੱਥੇ ਪਿੰਡ ਵਾਲਿਆਂ ਨੇ ਮਸਜਿਦ ਤੇ ਅੱਲਾ ਦੇ ਘਰ ਤੇ ਵੀ ਬੜੇ ਪੈਸੇ ਲਾਏ ਹੋਏ ਮਾਸ਼ਾਅੱਲਾ। ਬਹੁਤ ਖੂਬਸੂਰਤ ਬਣਾਈ ਹੋਈ। ਚਲੋ ਚੱਲਦੇ ਹੁਣ ਤੁਹਾਨੂੰ ਪਿੰਡ ਦੇ ਵਿੱਚ ਹੋਰ ਮਜ਼ੀਦ ਜਿਹੜੇ ਪੁਰਾਣੀ ਚੀਜ਼ਾਂ ਵਿਖਾਉਣ ਦੀ ਕੋਸ਼ਿਸ਼ ਕਰਨੇ। ਪਿੰਡ ਦੇ ਵਸਨੀਕ ਜਿਹੜੇ ਇੱਥੇ ਹੁਣ ਰਹਿੰਦੇ ਨੇ, ਭਾਈ ਸਜਾਦ ਸਾਹਿਬ, ਹਾਂਜੀ। ਤੇ ਬਾਬਾ ਵਧਾਵਾ ਸਿੰਘ, ਜਿਹੜੇ ਉਹਨਾਂ ਦੇ ਘਰ ਵਿੱਚ ਜਿਹੜੇ ਰਹਿ ਰਹੇ ਨੇ, ਇਹ ਸਾਨੂੰ ਵਿਜ਼ਿਟ ਕਰਨੇ ਪਿੰਡ ਦੇ ਨਾਲ। ਹੋਰ ਵੀ ਨੇ ਭਾਈ, ਆ ਜਾਓ। ਅੱਛਾ ਜੀ ਭਾਜੀ, ਹੋਰ ਕੋਈ ਕੀ ਸ਼ਾਇਦ ਵਿਖਾਓਗੇ ਕੋਈ? ਉਹ ਚੈੱਕ ਕਰਾਂਦੇ ਤੁਹਾਨੂੰ। ਆ ਉਹਦਾ ਨਵਾਬੀ ਜਿਹੜਾ ਹੈ ਨਾ, ਬੜਾ ਯਾਰ ਗੁਰਾ ਸੀ। ਮੈਨੂੰ ਲੱਗਦਾ ਖਿੱਚਣਾ ਪੈਣਾ ਨਾਲ ਨਾਲ। ਉਹ ਇੱਥੋਂ ਦਾ ਸੀ। ਅੱਛਾ ਭਾ, ਆ ਸਾਰਾ ਉਹਦਾ ਕੁਛ ਹਾਂ ਹਾਂ। ਉਹਦੇ ਯਾਰ ਦਾ। ਤੁਸੀਂ ਮੈਨੂੰ ਕੋਈ ਪੁਰਾਣੀਆਂ ਗੱਲਾਂ ਕੋਈ ਜਿਹੜੀ ਵਡੇਰੇ ਸੁਣੀਆਂ, ਉਹ ਸੁਣਾਓ ਕਿ ਵਸੇਬ ਕਿਵੇਂ ਦਾ ਪਿੰਡ ਦਾ, ਕਿਵੇਂ ਦਾ ਰਹਿਣ ਸਹਿਣ ਸੀ? ਲੜਦੇ ਹੁੰਦੇ ਸੀ ਕਿ ਨਹੀਂ ਸਿੱਖਾਂ ਨਾਲ, ਮੁਸਲਮਾਨ ਜਾਂ ਨਹੀਂ 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 ਤੰਗ ਤੇ ਨਹੀਂ ਕਰਦੇ? ਨਾ 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 ਭੈਣਾ ਭਰਾਵਾ ਤਰ ਇਹ ਨਵਾਬੀ ਮਰਾਸੀ ਦਾ ਜਿਹੜਾ ਉਹਦਾ ਕੈਂਡੀਡੇਟ ਸੀ। ਅੱਛਾ ਅੱਛਾ, ਵੀਡੀਓ ਬਣਨੀ ਤੁਸੀਂ ਸਾਡੇ ਪਰਾਂ ਹੋ ਜਾ। ਪਰ ਇਹ ਆਪਾਂ ਮਸ਼ੀਰਾ ਵੀਡੀਓ ਬਣਨੀ ਸੀ। ਬਾਬੇ ਨਵਾਬੀ ਵਾਲਾ ਥਾ ਵੰਦੇ, ਕਿਹਦਾ ਦੱਸਦੇ ਪਏ ਕਰ? ਬਾਬਾ ਨਵਾਬਦੀਨ ਮਰਾਸੀ ਸੀ ਇਹ? ਮਰਾਸੀ ਸੀ। ਅੱਛਾ ਅੱਛਾ, ਹਾਂ, ਉਹਦਾ ਤਾਬਿਆਦਾਰ ਸੀ। ਮੀਰ ਆਲਮ ਜਿਹਨੂੰ ਕਹਿੰਦੇ ਆ। ਹਾਂਜੀ, ਉਹਦਾ ਭਰਾ ਬਣਿਆ ਤੇ ਬਾਬੇ ਵਧਾਵਾ ਸਿੰਘ ਦਾ? ਬਾਬਾ ਵਧਾਵਾ ਸਿੰਘ। ਅੱਛਾ ਅੱਛਾ ਅੱਛਾ, ਇਹ ਉਹਦਾ ਘਰ ਸੀ? ਇਹ ਉਹਦਾ ਘਰ। ਨਹੀਂ ਉਹ ਟੱਟ ਗਿਆ ਇਹ ਨਾ, ਇਹ ਬਾਜੀ ਜਗ੍ਹਾ ਜਿਹਨੇ ਜਗ੍ਹਾ ਇੱਥੇ ਹੀ ਦਿੱਤੀ ਸੀ ਉਹਨੂੰ? ਜਗ੍ਹਾ ਇਹ ਸੀ। ਜਗ੍ਹਾ ਇੱਥੇ। ਅੱਛਾ 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 ਮੈਂ ਇੱਥੇ ਆ ਬਾਬਾ ਜੀ ਦਾ ਮਰਾਂਗਾ ਅੱਛਾ ਅੱਛਾ ਅੱਛਾ। ਤੇ ਕੋਈ ਪ੍ਰੋਬਲਮ ਤੁਸੀਂ ਲੱਗਦੇ ਲੋਕ ਤੇ ਕੋ ਬਾਬੇ ਦੇ? ਬਾਬੇ ਦੇ ਨਹੀਂ, ਬਾਬਾ ਮੀਰਾ ਨੂੰ ਸੀ। ਮੈਂ 6 ਹੈ। ਉਹ ਚੌਰੀ ਵਧਾਵਾ ਸਿੰਘ ਦੀ ਪਰਪੋਤਰੀ ਹੈ ਨਾ, ਹਾਂਜੀ ਹਾਂਜੀ। ਤੇ ਸਾਡੀ ਵੀ ਉਹ ਪਰਪੋਤਰੀ ਹੈ। ਸਾਡਾ ਤੇ ਨੰਬਰਦਾਰ ਸੀ ਇੱਥੇ, ਸਾਡਾ ਜਨਾਬੇ ਅਲੀ ਨਾਵਾ ਸੀ 50 ਪਿੰਡਾਂ ਦੇ ਵਿੱਚ। ਚੌਰੀ ਵਧਾਵਾ ਸਿੰਘ ਨੰਬਰਦਾਰ ਹਾਂਜੀ ਹਾਂਜੀ ਹਾਂਜੀ। ਉਸ ਟਾਈਮ ਤੇ ਦੌਰ ਬਦਲਦੇ ਹੁੰਦੇ ਨੇ, ਹਾਂਜੀ ਹਾਂਜੀ। ਨਿਜ਼ਾਮ ਮੇਰੇ ਅੱਲਾ ਦੇ ਨੇ। ਤੁਹਾਨੂੰ ਵਧਾਵਾ ਸਿੰਘ ਸਹੀ ਸਲੂਕ ਕਰਦੇ ਨੇ ਕਿ ਮੁਸਲਮਾਨਾਂ ਨਾਲ? ਆਈ ਬਾਤ ਹੈ, ਇਹ ਨੰਬਰਦਾਰ ਕਲਮਾ ਦਿਨ ਕਿਸੇ ਦੀ ਧੀ ਮਿਲ ਪੈਂਦੀ ਸੀ ਰਾਹ 'ਚ। ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦਾ ਉਹ ਮੁਤੀ ਹੋ ਗਿਆ ਸੀ, ਅੱਲਾ ਦਾ ਬੰਦਾ ਸੀ। ਅੱਛਾ। ਇਹਨਾਂ ਧੋਖਾ ਫਰੇਬ ਕੀਤਾ ਸਰ ਜੀ, ਤੇ ਉਹਨੂੰ ਇਹਨਾਂ ਮਰਵਾ ਦਿੱਤਾ। ਪਿੰਡੀ ਦੇ ਮਾਚੀ ਸਨ ਤੇ ਉਹ ਅੱਲਾ ਲੁਹਾਰ ਦਾ ਸੀ ਇੱਕ। ਫਰਮਾਨ ਹੈ, ਮਾਲਕ ਦਾ ਫਰਮਾਨ ਹੈ, ਮਾਚੀ ਸਿੰਬਰ ਦੀ ਇਲਾਜ ਮਾਫ ਕਰਨਾ। ਮੈਂ ਮਸਕੀਨ ਬੰਦਾ, ਉਹਨਾਂ ਨੇ ਮਰਵਾ ਛੱਡਿਆ। ਅੱਛਾ, ਤੁਸੀਂ ਕਹਿ ਰਹੇ ਯਾਨੀ ਜਦੋਂ ਉਜਾੜੇ ਚੱਲੇ ਸਨ, ਹਾਂ। ਇਹਨਾਂ ਨੇ ਕਲਮਾ ਪੜ੍ਹ ਲਿਓ। ਉਹਨੂੰ ਫਿਰ ਮਰਵਾਤਾ ਫਿਰ ਇਹ ਮਰਵਾ ਛੱਡਿਆ। ਮਰਵਾ ਦਿੱਤਾ। ਇੰਨਾ ਅੱਛਾ ਰਿਹਾ ਪਿੰਡ ਵਾਲਿਆਂ ਨਾਲ ਹੈ, ਉਹਦੇ ਬਾਵਜੂਦ ਉਹ ਨਹੀਂ, ਪਿੰਡ ਵਾਲਿਆਂ ਦਾ ਕੋਈ ਜ਼ਿਕਰ ਪਿੰਡ ਵਾਲਿਆਂ ਦਾ ਨਹੀਂ ਕੋਈ। ਇਹ ਨਹੀਂ, ਇੰਨਾ ਅੱਛਾ ਬੰਦਾ ਸੀ ਕਿ ਪਿੰਡ ਵਾਲਿਆਂ ਨਾਲ ਅੱਛਾ ਸਲੂਕ ਪਿੰਡ ਵਾਲੇ ਤਾਂ ਹੋਏ ਆ ਤੇ ਉਹਨੂੰ ਬੇਅੰਤਰ ਹੋਏ। ਐਸਾ ਬੰਦਾ ਸੀ। ਹੂੰ 9 ਮਰਬੇ ਇਸ ਪਿੰਡ ਦੀ 12 ਮਰਬੇ। 12 ਮਰਬੇ। ਹਾਂ। ਜਿੰਨਾ ਚਿਰ 12 ਮਰਬੇ ਪੀਸ ਕੇ ਨਿਸ਼ਨ ਹੁੰਦੇ, ਉੱਥੇ 9 ਮਰਬੇ ਦਾ ਕੱਲਾ ਕੱਲਾ ਮਾਲਕ ਹੈ ਵਿਰਕਾਂ ਦੇ। ਪਿਛਲੇ ਪਿੰਡ ਬਦਾਦਪੁਰ।
ਤੇ ਇਹ 12 ਮਰਬਿਆਂ ਦਾ ਸਾਰਾ ਪਿੰਡ ਸੀ ਨਾ ਕੁਠਿਆਲਾ 9 ਨਵੇਂ ਪਿੰਡ ਏ ਜਿਹੜੀਆਂ ਦੇ ਸੁਨਿਆਰੇ ਦੀ ਕਠਿਆਲੀ ਚ ਲੱਖਾਂ ਟੰਨਾ ਮਣ ਸੋਨਾ ਢਲ ਜਾਂਦਾ ਹੈ। ਕਠਿਆਲੀ ਚ ਇਹ ਬੜਾ ਵੱਡਾ ਕਠਿਆਲ ਹੈ ਉਹ ਜਿਹੜਾ ਕਿਸੇ ਦੀ ਜ਼ਰੂਰਤ ਨਹੀਂ ਸੀ ਹੁੰਦੀ ਟੱਪਾ ਆ ਕੇ ਇੰਨੀ- ਲੱਤੇ ਨੂੰ ਇੰਨੀ। ਲਾਣਾ ਪੀਟ ਗਿਆ ਨੰਬਰਦਾਰ ਜੀ ਪੀਟ ਗਿਆ ਉਹ ਲੈ ਜਾਓ ਯਾਰ ਮੈਨੂੰ ਤੁਸੀਂ ਪਹਿਲਾਂ ਦੱਸ ਦੇ ਤੇ ਮੈਂ ਅਗਲੀ ਵਾਰੀ ਆ ਲੈਣਾ ਰਾਜੀ ਵੀ ਅੱਲਾ ਦਾ ਹੁਕਮ ਹੈ ਮਿਲਦਾ ਉਹਨੇ ਅਗਲੇ ਬੰਦੇ ਨੂੰ ਮੁਤਮਿਨ ਵੀ ਆਸ਼ਾ ਕਰਨਾ ਹੈ ਤੇ ਕੰਮ ਵੀ ਆਪਣਾ ਪੂਰਾ ਤੋਲਣਾ ਹੈ। ਐਸਾ ਬੰਦਾ ਹੈ ਦੱਸਦੇ ਉਹਨੇ ਮਸਜਿਦ ਵੀ ਬਣਵਾਈ ਸੀ ਬਦਾਵਾ ਸਿੰਘ ਨੇ ਆਹ ਕੱਚੀ ਸੀ ਉਹਦੀ। ਪੈਸੇ ਨਹੀਂ ਦਿੱਤੇ ਬਣਵਾਈ ਆਪਣੇ ਹਾਂਜੀ ਫਿਰ ਵੀ ਇਹਨਾਂ ਜ਼ੁਲਮ ਕਿਤੇ ਵੇਲੇ ਮੁਸਲਮਾਨ ਵੇਖੋ ਜੀ ਭੜੇ ਚੰਗੇ ਹਰ ਮਜ਼ਹਬਾਂ ਚ ਹੁੰਦੇ ਨੇ ਕਿ ਇਹਦਾ ਜਵਾਈ ਮਿਲ ਪੈਂਦਾ ਸੀ ਨਾ ਜਵਾਈ ਤੇ ਬੀਵੀ ਉਹਦੀ ਤੁਰਦੇ ਹਾਂ ਆਪ ਘੋੜੀ ਉਹਨੂੰ ਦੇ ਦਿੰਦਾ ਸੀ ਤੇ ਆਪ ਤੁਰਦਾ ਤੁਰ ਜਾਂਦਾ ਹੁੰਦਾ ਨੰਬਰਦਾਰ ਯਾਰ ਏਡਾ ਬੰਦਾ ਚੰਗਾ ਸੀ ਤੇ ਉਹ ਬੰਦਿਆਂ ਦੇ ਨੰਬਰਦਾਰ ਨਹੀਂ ਉਹਨੇ ਕਿਹਾ ਨਹੀਂ ਨਹੀਂ ਮੈਨੂੰ ਕੰਮ ਹੈ ਤੁਸੀਂ ਜਾਓ ਘੋੜੀ ਲੈ ਜਾਓ ਤੀ ਉੱਤੇ ਬੋ ਆਪ ਕੋ ਨੰਬਰਦਾਰ ਨੇ ਆਵਾਜ਼ ਫੜ ਅੱਗੇ ਤੁਰ ਪਿਆ ਗਰੀਬ ਦੇ ਬੂਹੇ ਦੇ ਅੱਗੇ ਲਾ ਕੇ ਤੀ ਨੂੰ ਧੀਏ ਜਿਹਦੀ ਮਸਜਿਦ ਹੀ ਮੁਸਲਮਾਨ ਜਿਹਦੀ ਮੁਸਲਮਾਨ ਹੈ ਜਿਹਦੀ ਵੀ ਹੈ। ਜਿਹੜਾ ਵੀ ਜੂਏਗਾ 18 ਮਖਲੂਕਾਂ ਖੁਦਾ ਦੀ ਜ਼ਾਤ ਨੇ ਬਣਾਈਆਂ ਨੇ ਬਿਲਕੁਲ ਸਭ ਦੀ ਖੁਦਾ ਹੈ ਉੱਥੇ 18000 ਮੁਸਲਮਾਨ ਜੀ ਤੇ ਜਨਾਬੇ ਅਲੀ ਉਹਦੇ ਪਿਆਰ ਵੇਖਿਆ ਤੁਮ ਹਰਨਾ ਜਾਣ ਗਿਆ ਧੀਏ ਇਹ ਮੈਨੂੰ ਦੱਸ ਕਿੱਧਰੇ ਜਾਣਾ ਈ ਉਹ ਬਹਾਨੇ ਨਾਲ 2-4 ਮਣ ਸ਼ਾਦੀ ਵੀ ਆਵਾਂ ਕਰਦਾ ਸੀ ਹੈਲਪ ਜਦੋਂ ਧੀਆਂ ਦੀ ਹੁੰਦੀ ਸੀ ਭਾਵੇਂ ਕਿਸੇ ਦੀ ਹੋਰ ਕੀ ਮਦਦ ਕਰਦਾ ਬਾਲਣ ਦੀ ਜਿੰਨੇ ਕਮੀ ਸਨ ਸਭ ਦੇ ਘਰ ਜਦੋਂ ਇਹ ਕਣਕ ਪਕੜੀ ਹੈ ਨਾ ਤੈਨੂੰ ਕਿੰਨੇ ਚਾਹੀਦੇ ਨੇ ਨੰਬਰਦਾਰੀ ਜਿੰਨੇ ਮਰਜ਼ੀ ਗੱਲ ਉਹ ਚਾਲੇ ਦੇ ਨਾਲ 5-6 ਕੋਤੇ ਘੱਲ ਦਿਓ ਮੇਰੇ ਨਾਲ 5-6 ਆ ਗਏ ਨੇ ਅਸੀਂ ਹੁਣ ਮਸਜਿਦ ਨਹੀਂ ਦਿੰਦੇ 10 ਹੈਂ? ਦਾਨ ਕਰਦਾ ਸੀ। ਆਂਦੇ ਜਿਹੜਾ ਨਹੀਂ ਨਾ ਹੁੰਦਾ ਉਹਨੂੰ ਆਂਦਾ ਘਰੋਂ ਬੁਲਾ ਕੇ ਲਿਆਓ ਉਹਨੂੰ 10 ਵੱਧ ਪਾਓ ਉਹ ਨਹੀਂ ਆਇਆ ਉਹ ਨਹੀਂ ਹੈ ਉਹਨੂੰ ਘਰੋਂ ਬੁਲਾਓ ਤੇ ਜਿਹੜਾ ਕਿਤੇ ਕਹਿੰਦਾ ਮੈਂ ਇਹਨੂੰ ਸੁਣਾ ਆ ਗਿਆ ਕੰਮ ਭਈਆ ਮੇਰਾ ਟਾਈਮ ਨਹੀਂ ਮੈਂ ਨਹੀਂ ਗਿਆ ਕੋਈ ਬਾਤ ਨਹੀਂ ਮਿਲਾ ਲਈ ਨਹੀਂ 2 ਮਣ ਵੱਧ ਕਰ ਲੈਣੇ ਮੈਂ ਗਿਆ ਨਹੀਂ ਮੇਰੇ 2 ਮਣ ਵੱਧ ਕਰ ਲੈਣੇ ਮੈਂ ਆਪੇ ਹੀ ਮਰ ਜਾਣਾ ਯਾਰ ਕਿ ਉਹਨਾਂ ਨੂੰ 12 ਮਣ ਮਿਲੇ ਤੇ ਮੈਨੂੰ 14 ਮਣ ਮਿਲ ਗਏ ਯਾਰ ਮੈਨੂੰ ਜਾਣਾ ਹੀ ਪੈਣਾ ਲੱਭਦਾ ਜੀ ਆਂਦੀ ਦਾ ਬੰਦਾ ਤੇ ਅੱਜ ਉਹ ਪਿੰਡ ਉਜੜਿਆਂ ਬਾਗਾਂ ਦੇ ਗਾਲੜ ਪਟਵਾਰੀ ਅੱਛਾ ਬਾਬਾ ਜਿਨ੍ਹਾਂ ਨੇ ਉਹਨੂੰ ਜ਼ੁਲਮ ਕੀਤਾ ਉਹਨੂੰ ਮਾਰ ਦਿੱਤਾ ਉਹਨਾਂ ਦਾ ਕੋਈ ਸ਼ੈ ਨਹੀਂ ਰਹੀ ਨਾ 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 ਕੋਈ ਸ਼ੈ ਨਹੀਂ ਰਹੀ ਕੋਈ ਸ਼ੈ ਨਹੀਂ ਰਹੀ ਨਾ ਕੋਈ ਐਡਾ ਬੱਚਾ ਨਹੀਂ ਰਿਹਾ ਸਰ ਜੀ ਬੋਠੀਆਂ ਹੋਈਆਂ ਨੇ ਟਰੱਕ ਨੇ ਛੱਡਿਆ ਕਾਰ ਨੇ ਛੱਡਿਆ ਤੇ ਟਰੱਕ ਚੁੱਕ ਲਿਆ ਐਕਸੀਡੈਂਟ ਮਰਿਆ ਆ ਟਰੱਕ ਨੇ ਛੱਡਿਆ ਤੇ ਜਰਾ ਉਹਨਾਂ ਦੀ ਕੋਈ ਸ਼ੈ ਨਹੀਂ ਰਹੀ ਕੋਸਤਾਂ ਨੇ ਚਿੱਚ ਕੇ ਸੇਠ ਨੂੰ ਮਾਰਨ ਵਾਲੇ ਮੱਛੀ ਇਕੱਠਾ ਕੀਤਾ ਮਾਛੀ ਤੇ ਆਪਣਾ ਕੱਖ ਲੋਹਾਰ ਨਹੀਂ ਰਹਿ ਗਿਆ ਅੱਲਾ ਦਾ ਫਰਮਾਨ ਹੈ ਖਾਤਾ ਕੱਢ ਤੇ ਖੂਨ ਨਿਕਲੇਗਾ ਭਾਜੀ ਉਹਨਾਂ ਦਾ- ਭਰੇਗੀ ਜਾਨ ਉਹ ਭਰੇਗੀ ਭੁਗਤਣਾ ਇੱਥੇ ਭੁਗਤ ਲਿਆ ਇੱਥੇ ਹੀ ਭੁਗਤਣਾ ਮਾਰ ਹੈ। ਦਿੱਤਾ ਜੀ ਬਾਬਾ ਜੀ ਉਹਨਾਂ ਦਾ ਇੱਥੇ ਗੁਰਦੁਆਰਾ ਬਣਾਇਆ ਸੀ ਕਿ ਨਹੀਂ ਆਪਣਾ ਜਿੱਥੇ ਆਪਣੀ ਉਹ ਇਬਾਦਤ ਕਰਦੇ ਹੋਣਗੇ ਅਸੀਂ ਉਹਨਾਂ ਦਾ ਗੁਰਦੁਆਰਾ ਦਾ ਨਾਂ ਨਹੀਂ ਕੋਣਾ ਦਿੱਤਾ ਨਹੀਂ ਉਂਝ ਹੈਗਾ ਸੀ ਉਦੋਂ ਕਿੱਥੇ ਕਰ ਗਏ ਤਕਰੀਬਨ ਉਹ ਤੇ ਉਹ ਛੱਡਦੇ ਨਹੀਂ ਕਿੱਥੇ ਕਿਹੜੇ ਘਰ ਦੇ ਲੱਗੇ ਤਾਂ ਕਿ ਥੋੜਾ ਦੱਸੋ ਉਹ ਮੈਂ ਨਾ ਨਿਕਾ ਜਾ ਮੁੰਡੇ ਦਾ ਛੋਟਾ ਹਾਂ ਤੇ ਮੈਂ ਸੁਣਦਾ ਹੁੰਦਾ ਇਹ ਵੀ ਉੱਥੇ ਆਇਆ ਸੀ। ਚੌਂਕੇ ਤੇ ਚੜ ਜਾ ਕੇ ਉਹ ਪਰੋਲਾ ਫੇਰਦੇ ਹਨ ਉਹਨੂੰ ਹੋਰ ਹੁਣ ਚੌਂਕਾਂ ਦੇ ਨੇ ਕਿ ਗੁਰਦੁਆਰਾ ਮੇਰੇ ਹਿਸਾਬ ਤੇ ਬੈਟਰੀ ਦੇ ਵਿੱਚ ਹੀ ਉਹ ਕਰਦਾ ਜੋ ਕਰਦਾ ਤਾਰਕ ਬਾਬ ਮੁਕੰਮਲ ਕਿੰਨਾ ਪਿੰਡ ਦਾ 12 ਮਰਬੇ ਨਹੀਂ 12 ਤੋਂ ਉਹਦਾ ਸਮਝ ਪਿੰਡ ਦਾ ਕਿੰਨਾ ਹੁਣ ਰਕਮ ਇੰਨਾ ਹੀ ਸੀ ਇੰਨਾ ਧੀ ਦਾ ਪਿੰਡ ਸੀ ਉਹਨੂੰ ਹੀ ਮਿਲਿਆ ਸੀ ਅੱਛਾ ਅੱਛਾ ਹੋਰ ਕਿਸੇ ਦਾ ਮਰਲਾ ਨਹੀਂ ਸੀ ਵਿੱਚ ਹਾਂ ਯਾਨੀ ਪਿੰਡ ਦੇ ਮਾਲਕ ਸਹੀ ਸਰਦਾਰ ਸਨ ਸਰਦਾਰ ਸੀ 12 ਮਰਬੇ ਸੀ ਹਾਂਜੀ ਤੇ ਉਹ ਇੱਕ ਉਹ ਜਿਹੜਾ ਇਹਦਾ ਇੱਕ ਤੇਲੀ ਸੀ ਜਿਹੜਾ ਤੈਨੂੰ ਮੱਕੇ ਦੇ ਹਰਮਜ਼ਾਨ ਤੇਲੀ ਉਹਦਾ ਕੋਈ ਪਤਾ ਕਰ ਲੱਗ ਜਾਂਦਾ ਉਹ ਲਾਹੌਰ ਗਿਆ ਨੰਬਰ ਲੱਭ ਲਾਉਂਦੇ ਉਹ ਆਪ ਕਹਿੰਦੇ ਮਰ ਗਿਆ ਆ ਮਰ ਗਿਆ ਉਹਦੀ ਔਲਾਦ ਹੋਈ ਸੀ ਉਹਦੀ ਲਾਦ ਚੌਥੇ ਤੋਂ ਹੋਈ ਹੈ ਨਾ ਚੌਥਾ ਬਾਬੇ ਬਧਾਵਾ ਸਿੰਘ ਨੇ ਦੱਸਦੇ ਕਿ ਉਹਦੀ ਸ਼ਾਦੀਆਂ ਕੀਤੀਆਂ ਹੈ ਜਿਹੜਾ ਨੰਬਰ ਦਾ ਸੀ ਹਾਂਜੀ 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 ਇਹਦਾ ਘਰ ਹੈ ਹਾਂਜੀ ਹਾਂਜੀ ਅੱਛਾ ਸਿਰਫ 2 ਪੁੱਤਰ ਸਾਡੇ ਹੂੰ ਬੱਚੇ ਰਮਜ਼ਾਨ ਦੇ ਜਿਹੜੇ ਹਾਂ ਵੇਖੇ ਨਹੀਂ ਇਹਨਾਂ ਨੂੰ ਨਹੀਂ ਪਤਾ ਤੇ ਆਹ ਤੇ ਵੇਖੇ ਨਹੀਂ ਹਾਂ ਇੱਕ ਦਿਨ ਹੈਦਰ ਸੀ ਤੇ ਇੱਕ ਦਿਨ ਤਫੈਲ ਅੱਛਾ ਅੱਛਾ ਠੀਕ ਹੈ ਖੋਜੇ ਬਸ ਤੇ 2 ਧੀਆਂ ਹਨ ਉਹਦੀਆਂ ਨਾ ਤੇ ਇਹ ਕਿਸੇ ਉਹਦੇ ਨਾਲ ਫਾਮਾ ਸੀ ਉਹ ਇੱਥੇ ਕਿੰਗਰ ਵਾਲੀ ਵੀ ਆਈ ਅੱਛਾ ਅੱਛਾ ਜਿਹੜੀ ਇਹ ਬਾਬੇ ਰਮਜ਼ਾਨ ਦੀ ਅੱਛਾ ਧੀ ਸੀ ਇੱਕ ਧੀ ਤੇ 2 ਪੁੱਤਰ ਸਨ ਇਹ ਜਿਹੜੇ ਸਨ ਇਹ ਹੈਦਰ ਜਿਹੜਾ ਤਫੈਲ ਤੇ ਤੁਹਾਨੂੰ ਦੱਸਿਆ ਫੌਤ ਹੋ ਗਿਆ ਸੀ ਇੱਥੇ ਹੀ। ਤੇ ਜਿਹੜਾ ਦੂਜਾ ਹੈਦਰ ਉਹ ਟੁਰ ਗਿਆ ਲਾਹੌਰ
ਉਹ ਅਜੇ ਚਲੋ ਕੋਈ ਨੰਬਰ ਤਾਂ ਕਰਨੇ ਜੀ ਉਹਨਾਂ ਕੋਲ ਹੋ ਜਾਣਾ। ਲੱਭ ਲੈਂਦੇ ਨੰਬਰ। ਹਾਂ ਤੇ ਉਹ ਵੀ ਬਹੁਤਾ ਵਡੇਰਾ ਹੋ ਗਿਆ, ਉਹ ਘਰ ਹੀ ਬਸ। ਲਓ ਬੀਬੀ ਜਸਵੀਰ ਕੌਰ, ਅਸੀਂ ਜਿਵੇਂ ਤੁਹਾਡਾ ਵਾਅਦਾ ਕੀਤਾ ਕਿ ਅਸੀਂ ਜਾਵਾਂਗੇ ਤੁਹਾਡੇ ਪਿੰਡ, ਤੁਹਾਡੇ ਵੱਡਿਆਂ ਦਾ, ਤੇਰੇ ਪਰਦਾਦਾ ਜਿਹੜਾ ਵਧਾਵਾ ਸਿੰਘ ਨੰਬਰਦਾਰ ਸੀ ਪਿੰਡ ਦਾ, ਤੇ ਅਸੀਂ ਉੱਥੇ ਜਾ ਕੇ ਬਲੌਗ ਜ਼ਰੂਰ ਕਰਾਂਗੇ। ਅਸੀਂ ਤੁਹਾਨੂੰ ਮੁਕੰਮਲ ਜਿਹੜੀ ਤੁਹਾਡੇ ਪੈਲੀਆਂ ਦੀ ਖੂਹ ਬਾਹਰ ਜਿਹੜੀ ਹਵੇਲੀਆਂ ਸਨ ਸਾਰਾ ਪਿੰਡ ਵਿਖਾਇਆ, ਪਿੰਡ ਵਿੱਚ ਜਿਹਨੇ ਜਿਹੜੀ ਤੇਰੇ ਦਾਦੇ ਨੇ ਪਰਦਾਦੇ ਨੇ ਮਸਜਿਦ ਬਣਾਈ ਸੀ ਮੁਸਲਮਾਨਾਂ ਨੂੰ ਦਿੱਤੀ ਸੀ ਉਹ ਵੀ ਵਿਖਾਈ। ਫਿਰ ਬਾਬਿਆਂ ਨਾਲ ਬਜ਼ੁਰਗਾਂ ਨੇ ਜਿਹੜੇ ਪਿੰਡ ਦੇ ਕੁਝ ਹੈ ਸੀ ਲੇਕਿਨ ਹੈ ਤੇ ਬਾਅਦ ਦੇ, ਲੇਕਿਨ ਉਹਨਾਂ ਆਪਣੇ ਬਜ਼ੁਰਗੋਂ ਗੱਲਾਂ ਸੁਣੀਆਂ, ਵਡੇਰੇ ਹਨ ਜਿਹੜੇ ਮਿਲੇ ਸਾਨੂੰ ਪਿੱਛੇ, ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਸਾਰੀ ਜਿਹੜੀ ਤੁਹਾਡੇ ਦਾਦੇ ਪੜਦਾਦਿਆਂ ਦੀ ਗੱਲਾਂ ਸੁਣਾਈਆਂ ਸਾਨੂੰ, ਤੇ ਸਾਰਾ ਅਸੀਂ ਪਿੰਡ ਕਵਰ ਕਰ ਲਿਆ। ਉਮੀਦ ਤੁਹਾਨੂੰ ਜਿਹੜੀ ਅੱਜ ਦੀ ਵੀਡੀਓ ਅੱਛੀ ਲੱਗੀ ਹੋਏਗੀ। ਨਾਜ਼ਰੀਨ ਤੁਸੀਂ ਵੀ ਅਗਰ ਚਾਹੁੰਦੇ ਹੋ ਕਿ ਅਸੀਂ ਇੰਝ ਜਾ ਕੇ ਤੁਹਾਡੇ ਵੱਡਿਆਂ ਦਾ ਪਿੰਡ ਵਿਖਾਈਏ ਲੈਂਦੇ ਪੰਜਾਬ ਵਾਲਾ, ਸਾਨੂੰ ਇਸੇ ਵੀਡੀਓ ਵਿੱਚ ਕਮੈਂਟ ਕਰ ਸਕਦੇ ਜੀ, ਤੇ ਉੱਥੇ ਆਪਣਾ ਪਿੰਡ ਦਾ ਨਾਂ ਜ਼ਿਲ੍ਹਾ ਸਾਨੂੰ ਦੱਸ ਦਿਓ, ਅਸੀਂ ਉੱਥੇ ਜਾ ਕੇ ਜ਼ਰੂਰ ਜਿਹੜੀ ਕੋਸ਼ਿਸ਼ ਕਰਾਂਗੇ ਜਿਹੜਾ ਤੁਹਾਡੇ ਵੱਡਿਆਂ ਦਾ ਪਿੰਡ ਵਿਖਾਈਏ, ਉੱਥੇ ਬਲੌਗ ਕਰੀਏ। ਤੇ ਮਿਲਾਂਗੇ ਨਵੀਂ ਵੀਡੀਓ ਨਾਲ, ਉਦੋਂ ਤੱਕ ਸਾਨੂੰ ਇਜਾਜ਼ਤ, ਰੱਬ ਰੱਖਾ ਜੀ।